43 ਦਿਨ ਸ਼ਟਡਾਊਨ ਰਹੀ। ਜਿਹੜਾ ਏਅਰ ਦੇ ਵਿੱਚ ਕਾਫੀ ਜਿਹੜਾ ਡਿਸਰਪਸ਼ਨ ਰਹੀ, ਬਹੁਤ ਸਾਰੀਆਂ ਫਲਾਈਟਸ ਕੈਂਸਲ ਹੋਈਆਂ। ਜਿੰਨੇ ਵੀ ਗਵਰਨਮੈਂਟ ਇੰਪਲਾਈਜ਼ ਆ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। ਸਨੈਪ ਪ੍ਰੋਗਰਾਮ ਵਾਲੇ ਜਿਹੜੇ ਫੂਡ ਏਡ ਪ੍ਰੋਗਰਾਮ ਉਹ ਸਾਰਿਆਂ ਦਾ ਬੰਦ ਰਿਹਾ। ਡਿਪਾਰਟਮੈਂਟ ਆਫ ਐਗਰੀਕਲਚਰ, ਕਾਂਗਰਸ, ਵੈਟਰਨ ਅਫੇਅਰ, ਇਹ ਸਾਰਾ ਕੁਝ ਜਿਹੜਾ ਆ ਸ਼ਟਡਾਊਨ ਰਿਹਾ। ਸੋ ਹੋਪਫੁਲੀ ਬਹੁਤ ਜਲਦੀ ਜਿਹੜੀ ਆ ਇਹ ਗਵਰਨਮੈਂਟ ਓਪਨ ਹੋਣ ਜਾ ਰਹੀ ਹੈ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਆਲਰੇਡੀ ਬਿੱਲ ਦੇ ਉੱਤੇ ਜਿਹੜਾ ਸਾਈਨ ਕਰ ਦਿੱਤਾ ਹੈਗਾ। ਪਰ ਵਾਲ ਸਟਰੀਟ ਜਰਨਲ ਨੂੰ ਦੇਖਦੇ ਹੋਏ ਉਹ 78 ਦਿਨ ਆ ਉਹਨਾਂ ਦੇ ਕੋਲ। ਥੋੜ੍ਹਾ ਜਿਹਾ ਰਿਲੈਕਸ ਤਾਂ ਹੋ ਗਿਆ ਵੀ ਕੀ ਹੋਣਾ 78 ਦਿਨਾਂ ਦੇ ਬਾਅਦ, ਫਿਰ ਇਹ ਤਾਂ ਨਹੀਂ ਚੱਲੂਗਾ। ਸੋ ਇਹ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਦਾ। ਜੀ ਬਿਲਕੁਲ। ਸੋ ਜਿੱਦਾਂ ਕੱਲ੍ਹ ਵੀ ਦੱਸਿਆ ਸੀਗਾ, ਸੈਨੇਟ ਦੇ ਵਿੱਚ 8 ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਸ਼ਟਡਾਊਨ ਨੂੰ ਖਤਮ ਕਰਨ ਦੇ ਵਿੱਚ ਆਪਣੀ ਪਾਰਟੀ ਤੋਂ ਉਲਟ ਜਾ ਕੇ ਵੋਟ ਪਾਈ। ਇਸੇ ਤਰੀਕੇ ਦੇ ਨਾਲ ਜਿਹੜੇ ਡੈਮੋਕ੍ਰੇਟ 6 ਹਾਊਸ ਦੇ ਆ ਉਹਨਾਂ ਨੇ ਆਪਣੀ ਪਾਰਟੀ ਦੇ ਨਾਲੋਂ ਰੈਂਕ ਬ੍ਰੇਕ ਕਰਕੇ ਤੇ ਰਿਪਬਲਿਕਨ ਨਾਲ ਮਿਲ ਕੇ ਸ਼ਟਡਾਊਨ ਨੂੰ ਖਤਮ ਕਰਨ ਦੀ ਜਿਹੜੀ ਉਹ ਲਾਈ ਆ। ਹੁਣ ਹਰਜੋਤ ਸਿੰਘ ਜੀ, ਜਿੱਦਾਂ ਤੁਸੀਂ ਦੱਸਿਆ ਵੀ ਇਹ 10 ਹਫ਼ਤਿਆਂ ਦਾ ਵਕਤ ਆ, ਜਿਹੜੇ ਸੈਨੇਟਰਸ ਸੀਗੇ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਰਿਪਬਲਿਕਨ ਦੇ ਦੁਆਰਾ ਵੀ ਅਸੀਂ ਜਿਹੜੀ ਅਫੋਰਡੇਬਲ ਕੇਅਰ ਐਕਟ ਆ, ਸਬਸਿਡੀਜ਼ ਦੇ ਉੱਤੇ ਜਿਹੜੀ ਉਹ ਵੋਟ ਆ ਉਹ ਕਰਵਾਵਾਂਗੇ। ਜੇ ਹੁਣ ਮੈਨੂੰ ਲੱਗਦਾ ਵੀ ਉਸ ਦੇ ਉੱਤੇ ਵੋਟ ਨਹੀਂ ਕਰਵਾਉਂਦੇ ਤਾਂ ਇੱਕ ਵਾਰੀ ਦੁਬਾਰਾ ਸ਼ਟਡਾਊਨ ਹੋਣ ਦਾ ਜਿਹੜਾ ਖਤਰਾ ਆ, ਉਹ ਤਲਵਾਰ ਆ ਉਹ ਲਟਕਦੀ ਰਹੇਗੀ। ਸਨੈਪ ਪ੍ਰੋਗਰਾਮ ਦਾ, 에ਅਰ ਟ੍ਰੈਫਿਕ ਕੰਟਰੋਲਰਸ ਦਾ ਕੀ ਬਣੂਗਾ, ਕਿਵੇਂ ਇਹ ਸਾਰਾ ਕੁਝ ਹੋਊਗਾ, ਇਹ ਅਜੇ ਹਾਲ ਦੀ ਘੜੀ ਜਿਹੜਾ ਆ ਉਹ ਸਾਰਾ ਕੁਛ ਜਿਹੜਾ ਉਹ ਚੱਲਦਾ ਜਿਹੜਾ ਉਹ ਰਹੇਗਾ। ਸੋ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਕਹਿ ਸਕਦੇ ਹਾਂ ਵੀ ਇੱਕ ਦੂਜੇ ਦੇ ਨਾਲ ਖਿੱਚੋਤਾਣ ਇਹਨਾਂ ਦੋਨਾਂ ਪਾਰਟੀਆਂ ਦੀ ਆਪੋ ਆਪਣੀ ਮਨਾਉਣ ਦੇ ਲਈ ਲੱਗੀ ਰਹੇਗੀ। 43 ਦਿਨ ਹੁਣ ਤੱਕ ਅਮਰੀਕਾ ਦੇ ਜਿਹੜੇ ਇਤਿਹਾਸ ਦੇ ਵਿੱਚ ਸਭ ਤੋਂ ਲੰਬਾ ਗਵਰਨਮੈਂਟ ਸ਼ਟਡਾਊਨ ਆ ਉਹ ਰਹਿ ਚੁੱਕਾ ਆ। ਸੋ ਆਉਂਦੀ ਜਿਹੜੀ ਜਨਵਰੀ ਦੇ ਵਿੱਚ ਕੀ ਬਣਦਾ ਆ, ਇਹ ਸ਼ਟਡਾਊਨ ਦੁਬਾਰਾ ਹੁੰਦਾ ਆ ਜਾਂ ਇਹ ਆਪਸ ਦੇ ਵਿੱਚ ਕੋਈ ਸਮਝੌਤਾ ਕਰ ਸਕਣਗੇ, ਇਹ ਦੇਖਣ ਵਾਲੀ ਗੱਲ ਆ। ਵਿੱਚ ਇਹ ਹਰਜੋਤ ਸਿੰਘ ਜੀ ਥੈਂਕਸ ਗਿਵਿੰਗ ਦੀ ਇਹਨਾਂ ਦੀਆਂ ਛੁੱਟੀਆਂ ਆ ਜਾਣੀਆਂ, ਵਿੱਚ ਹੀ ਇਹਨਾਂ ਦੀ ਕ੍ਰਿਸਮਸ ਵਾਲੀਆਂ ਛੁੱਟੀਆਂ ਆ ਜਾਣੀਆਂ। ਸੋ ਇਹ ਸਾਰਾ ਕੁਝ ਹੋ ਜਾਣਾ। ਸੋ ਦੇਖਦੇ ਹਾਂ ਵੀ ਇਹ ਛੁੱਟੀਆਂ ਮਨਾਉਂਦੇ ਆ ਜਾਂ ਆਮ ਲੋਕਾਂ ਦਾ ਵੀ ਜਿਹੜਾ ਇਵੈਂਚੁਅਲੀ ਆ ਉਹ ਕੁਛ ਸੋਚਦੇ ਹੈਗੇ ਆ ਜਾਂ ਨਹੀਂ।